ਲਓ ਜੀ ਦੋਸਤੋ, ਇਹ ਗਲੀ ਦੇ ਨਾਲ ਹੀ ਮੁੜਦਿਆਂ ਤਿੰਨ ਘਰ ਐਸੇ ਆਨੇ ਨੇ ਜਿਹੜੇ 1947 ਤੋਂ ਪਹਿਲਾਂ ਇੱਕ ਬਹੁਤ ਹੀ ਅਮੀਰ ਹਿੰਦੂ ਫੈਮਿਲੀ ਦੇ ਘਰ ਸਨ। ਇਹ ਆ ਗਿਆ ਮੈਂ ਉਹਨਾਂ ਦੇ ਸਾਹਮਣੇ ਤੇ ਇਹਦੇ ਜਾਂਦੇ ਆ ਅੰਦਰ, ਤੇ ਅੰਦਰ ਤੁਹਾਨੂੰ ਵਿਖਾਲਨੇ ਆ ਕਿ 75 ਸਾਲਾਂ ਬਾਅਦ ਇਹਦੇ ਅੰਦਰ ਦੀ ਹਾਲਤ ਕਿਸ ਤਰ੍ਹਾਂ ਦੀ ਹੈ। ਇੱਕ ਘਰ ਹੈ, ਇੱਕ ਇਸ ਤੋਂ ਅੱਗੇ ਤੇ ਇੱਕ ਉਸ ਤੋਂ ਅੱਗੇ। ਇਹ ਜਨਾਬ ਇਹਦਾ ਮੇਨ ਦਰਵਾਜ਼ਾ। ਇਹ ਦਰਵਾਜ਼ਾ ਖੋਲ੍ਹ ਕੇ ਤੇ ਅੰਦਰ ਜਾ ਕੇ ਤੁਹਾਨੂੰ ਇਹਦਾ ਪੂਰਾ ਵਿਜ਼ਿਟ ਕਰਾਉਂਦੇ ਆ, ਇਸ ਲਈ ਵੀਡੀਓ ਨੂੰ ਛੱਡਿਓ ਨਾ। ਇਹ ਜਨਾਬ ਦੂਸਰਾ ਘਰ ਆ ਗਿਆ, ਇਹ ਥੋੜਾ ਤਬਦੀਲ ਹੋ ਚੁੱਕਾ ਹੈ, ਔਰ ਇਹਦੇ ਨਾਲ ਹੀ ਇਹ ਅਗਲੀ ਸਾਈਡ ਦੇ ਉੱਤੇ ਤੀਸਰਾ ਘਰ ਹੈ। ਠੀਕ ਹੈ ਜੀ। ਇਹ ਬਜ਼ੁਰਗਾਂ ਨੇ ਦੱਸਿਆ ਕਿ ਜੀ ਇਹ ਤਿੰਨ ਭਾਈ ਹੁੰਦੇ ਸਨ, ਔਰ ਇਹ ਸੁਣਿਆ ਹੈ ਕਿ ਬੜੇ ਅਮੀਰ ਸਨ। ਇਹ ਬਜ਼ੁਰਗਾਂ ਨੂੰ ਕੋਈ ਜ਼ਿਆਦਾ ਇਨਫੋਰਮੇਸ਼ਨ ਨਹੀਂ ਸੀ, ਕਿਉਂਕਿ ਇਹ ਮਾਈਗ੍ਰੇਟ ਕਰਕੇ ਆਏ ਨੇ ਹਿੰਦੁਸਤਾਨ ਤੋਂ। ਤੇ ਅਸੀਂ ਜਨਾਬ ਮਾਲਕਾਂ ਦੀ ਇਜਾਜ਼ਤ ਲੈ ਕੇ ਤੇ ਕੁੰਡਾ ਲਿਆ ਖੋਲ ਔਰ ਚੱਲਨੇ ਅੰਦਰ। ਔਰ ਤੁਸੀਂ ਜਨਾਬ ਵੀਡੀਓ ਨਹੀਂ ਛੱਡਣੀ। ਇਹ ਹੈ, ਵਾਹ ਜੀ ਵਾਹ, ਕਿਆ ਸੋਹਣਾ ਬਰਾਮਦਾ ਆ ਗਿਆ ਪਹਿਲੇ, ਔਰ ਸਾਹਮਣੇ ਸੀੜੀਆਂ, ਔਰ ਉਸ ਤੋਂ ਅੱਗੇ ਕਮਰਾ। ਤੇ ਕਮਰਾ ਖੋਲ ਕੇ ਤੁਹਾਨੂੰ ਦਿਖਾ ਲੈਣਾ ਕਿ ਉਹਦੇ ਪਿੱਛੇ ਵੀ ਕੋਈ ਕਮਰਾ ਹੈਗਾ ਜਾਂ ਨਹੀਂ। ਲੇਕਿਨ ਇਹ ਜਨਾਬ ਲਿਵਿੰਗ ਰੂਮ, ਇਹ ਆ ਗਿਆ ਉਹਨਾਂ ਦਾ ਲਿਵਿੰਗ ਰੂਮ। ਤੇ ਦੋਸਤੋ 47 ਵੇਲੇ ਇਹ ਛੱਡੇ ਘਰ ਅੱਜ ਵੀ ਮੌਜੂਦ ਨੇ, ਲੇਕਿਨ ਉਜਾੜੇ। ਇਹ ਜਨਾਬ ਤੁਸੀਂ ਦੇਖੋ, ਉਹ ਚੀਜ਼ਾਂ ਰੱਖਣ ਵਾਸਤੇ ਜਿਹੜੇ ਅਲਮਾਰੀਆਂ ਰੱਖੀਆਂ ਨੇ, ਫਿਰ ਇਹ ਅੱਗ ਜਲਾਉਣ ਵਾਸਤੇ ਲੱਗ ਰਿਹਾ ਕਿ ਜਿਸ ਤਰ੍ਹਾਂ ਆਤਿਸ਼ਦਾਨ ਹੈ, ਲੇਕਿਨ ਪਤਾ ਨਹੀਂ, ਕਨਫਰਮ ਨਹੀਂ। ਇੱਕ ਇਹ ਬੜੀ ਅਜੀਬੋ ਗਰੀਬ ਜਿਹੀ ਅਲਮਾਰੀ, ਇਹ ਉੱਤੇ ਨੂੰ ਵੀ ਜਾ ਰਹੀ ਹੈ। ਠੀਕ ਹੈ ਨਾ ਜੀ। ਤੇ ਇਸ ਦੇ ਨਾਲ ਨਾਲ ਜਗ੍ਹਾ ਜਗ੍ਹਾ ਤੁਸੀਂ ਦੇਖੋ, ਇਹ ਛੋਟੀ ਇੱਟ ਵੀ ਇਹਦੇ 'ਚ ਇਸਤੇਮਾਲ ਹੋਈ ਹੈ, ਨਾਨਕਸ਼ਾਹੀ ਇੱਟ, ਤੇ ਜਿਹੜੀ ਦੂਸਰੀ ਮੋਟੀ ਇੱਟ ਹੈ ਬ੍ਰਿਟਿਸ਼ ਰਾਜ ਵਾਲੀ ਦਸਹਿਰੀ, ਉਹ ਵੀ ਇਹਦੇ 'ਚ ਸ਼ਾਮਲ ਹੈ। ਖਿੜਕੀਆਂ ਜਿਹੜੀ ਕਦੀ ਇਹ ਫੈਮਿਲੀ ਆਪਣੇ ਜ਼ਰੂਰਤ ਦੇ ਮੁਤਾਬਕ ਖੋਲ੍ਹਦੀ ਬੰਦ ਕਰਦੀ ਸੀ, ਅੱਜ ਉੱਥੇ ਕੋਈ ਵੀ ਨਹੀਂ। ਅੰਦਰ ਦਾ ਦਰਵਾਜ਼ਾ ਖੋਲ੍ਹਦੇ ਹਾਂ ਤੇ ਅੰਦਰ ਚੱਲਦੇ ਹਾਂ। ਤੇ ਇਹ ਜਨਾਬ ਤੁਸੀਂ ਦੇਖੋ ਕਿ 1947 ਵੇਲੇ ਕਿੰਨੇ ਘਰ ਉਜੜੇ। ਖਾਂ ਮੁਸਲਮਾਨ ਆਪਣੀਆਂ ਜਾਇਦਾਦਾਂ ਇੰਡੀਆ 'ਚ ਛੱਡ ਕੇ ਪਾਕਿਸਤਾਨ ਆ ਗਏ, ਜਾਂ ਪਾਕਿਸਤਾਨ ਦੇ ਹਿੰਦੂ ਸਿੱਖ ਆਪਣਾ ਸਭ ਕੁਝ ਛੱਡ ਕੇ ਤੇ ਇੰਡੀਆ ਚਲੇ ਗਏ। ਇਹ ਦੇਖੋ ਜਨਾਬ, ਉਹੀ ਦਰਵਾਜ਼ੇ, ਅੰਦਰ ਹੁਣ ਲਾਈਟ ਕੋਈ ਨਹੀਂ, ਔਰ ਇੱਥੇ ਫੈਮਿਲੀ ਰਹਿ ਵੀ ਕੋਈ ਨਹੀਂ ਰਹੀ। ਇਹ ਉਹ ਘਰ ਜਿਹੜਾ ਕਿ ਬੜੇ ਚਾਵਾਂ ਨਾਲ ਬਣਾਇਆ ਗਿਆ, ਬੜੇ ਪੈਸੇ ਲਾ ਕੇ ਬਣਾਇਆ ਗਿਆ। ਜਦੋਂ ਕਿ ਲੋਕਾਂ ਦੇ ਕੱਚੇ ਘਰ ਹੁੰਦੇ ਸਨ, ਇਹ ਉਦੋਂ ਦੇ ਪੱਕੇ ਘਰ ਨੇ। ਤੇ ਪਿੰਡ ਢੋਡਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਕੁਝ ਲੋਕ ਕਹਿੰਦੇ ਨੇ ਜੀ ਸ਼ੁਰੂ 'ਚ ਪਿੰਡ ਦੱਸ ਦਿਆ ਕਰੋ, ਤੁਸੀਂ ਵੀਡੀਓ ਵੇਖਿਆ ਕਰੋ, ਮੈਂ ਕੋਈ ਚੀਜ਼ ਰਹਿਣ ਨਹੀਂ ਦਿੰਦਾ। ਠੀਕ ਹੈ ਨਾ। ਕਈ ਲੋਕ ਹੁੰਦੇ ਨੇ, ਉਹਨਾਂ ਨੂੰ ਹੁੰਦਾ ਕਿ ਜੀ ਪਹਿਲੇ 10-15 ਸੈਕਿੰਡ 'ਚ ਸਾਰਾ ਕੁਝ ਦੱਸ ਦਿਓ ਤੇ ਅੱਗੋਂ ਅਸੀਂ ਵੀਡੀਓ ਛੱਡੀਏ ਤੇ ਆਖਾਂਗੇ ਆਹੋ ਯਾਰ ਸਾਨੂੰ ਪਤਾ ਅੱਗੇ ਕੀ ਹੈ। ਨਹੀਂ, ਤੁਹਾਨੂੰ ਨਹੀਂ ਪਤਾ ਅੱਗੇ ਕੀ ਹੈ। ਅੱਗੇ ਬੜਾ ਕੁਝ ਮੈਂ ਬਹਾਲਣਾ ਵਾ, ਉਹਨਾਂ ਬਜ਼ੁਰਗਾਂ ਦੀਆਂ ਯਾਦਾਂ ਤਾਜ਼ਾ ਕਰਨਾ ਵਾ ਜਿਨ੍ਹਾਂ ਨੂੰ ਪਾਰਟੀਸ਼ਨ ਦਾ ਦਰਦ ਹੈ। ਫਿਰ ਉਹ ਜਿਹੜੇ ਲੋਕ ਭਾਈ ਨੇ ਜਿਹੜੀਆਂ ਮੇਰੀਆਂ ਵੀਡੀਓ ਵੇਖਦੇ ਨੇ, ਜਿਨ੍ਹਾਂ ਦੇ ਬਜ਼ੁਰਗ ਆਪਣਾ ਸਭ ਕੁਝ ਛੱਡ ਕੇ ਪਾਕਿਸਤਾਨ 'ਚੋਂ ਇੰਡੀਆ ਗਏ, ਜਾਂ ਇੰਡੀਆ 'ਚੋਂ ਸਾਰਾ ਕੁਝ ਛੱਡ ਕੇ ਪਾਕਿਸਤਾਨ ਆਏ, ਠੀਕ ਹੈ ਨਾ, ਉਹ ਫਿਰ ਮੇਰੀ ਵੀਡੀਓ ਸਾਰੀ ਵੇਖਦੇ ਨੇ। ਤੇ ਤੁਸੀਂ ਵੀ ਵੀਡੀਓ ਸਾਰੀ ਦੇਖਿਆ ਕਰੋ। ਮੈਂ ਵੀਡੀਓ 'ਚ ਫਜ਼ੂਲ ਸੀਨ ਪਾਉਂਦਾ ਹੀ ਕੋਈ ਨਹੀਂ ਕਿ ਐਵੇਂ ਬੰਦਾ ਆ ਕੇ ਜੀ ਵੀਡੀਓ ਲਮਕਾਈ ਜਾਓ, ਲੰਮੀ ਕਰੀ ਜਾਓ, ਉਹ ਕੋਈ ਚੱਕਰ ਨਹੀਂ ਇਸ ਚੈਨਲ 'ਤੇ। ਇਹਦੇ ਉੱਤੇ ਟੂ ਦੀ ਪੁਆਇੰਟ ਇਨਫੋਰਮੇਸ਼ਨ। ਇਹ ਦੇਖੋ ਨਾ, ਜਗ੍ਹਾ ਜਗ੍ਹਾ ਇਹ ਕੁਛ ਸਮਾਨ ਵਿਖਰਿਆ ਪਿਆ। ਮੈਨੂੰ ਦੱਸਿਆ ਗਿਆ ਇੱਥੇ ਕਿ ਬਜ਼ੁਰਗ ਰਹਿੰਦੇ ਨੇ, ਬਾਬਾ, ਉਹਨਾਂ ਦਾ ਪਤਾ ਨਹੀਂ ਘਰ ਕਿੱਥੇ ਵੇ, ਲੇਕਿਨ ਉਹ ਇੱਥੇ ਹੀ ਸੌਂਦੇ ਨੇ। ਦੋਸਤੋ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੇ ਨਵੀਆਂ ਵੀਡੀਓ ਤੁਹਾਨੂੰ ਮਿਲਣਗੀਆਂ। ਅੱਛਾ, ਇਹ ਬਜ਼ੁਰਗਾਂ ਦੀ ਜਿਹੜੀ ਹੈ ਨਾ, ਉਹ ਗੁਫ਼ਤਗੂ ਮੈਂ ਕੁਝ ਰਿਕਾਰਡ ਜਾਣਬੁੱਝ ਕੇ ਨਹੀਂ ਕੀਤੀ, ਕਿਉਂਕਿ ਮੇਰੇ ਕੋ ਇਹ ਬਜ਼ੁਰਗ ਅਚਾਨਕ ਮਿਲੇ ਸਨ ਔਰ ਮਾਈਕ ਪ੍ਰੋਪਰ ਇਹਨਾਂ ਦੀ ਆਵਾਜ਼ ਰਿਕਾਰਡ ਨਹੀਂ ਸੀ ਕਰ ਰਿਹਾ। ਲੇਕਿਨ ਮੈਂ ਤੁਹਾਨੂੰ ਦੱਸ ਦੇਣਾ ਕਿ ਕਹਿਣਾ ਕੀ ਚਾਹ ਰਹੇ ਸਨ। ਇਹ ਕਹਿੰਦੇ ਨੇ ਜੀ ਅਸੀਂ ਇੰਡੀਆ ਦੇ ਵਿੱਚੋਂ ਆਏ ਸਾਂ, ਮੈਂ 1947 ਦੀ ਹੀ ਮੇਰੀ ਪੈਦਾਇਸ਼, ਲਿਹਾਜ਼ਾ ਮੈਨੂੰ ਕੋਈ ਪਤਾ ਨਹੀਂ ਹੈਗਾ ਕਿ ਇਹ ਘਰ ਕਿਹਦੇ ਹੁੰਦੇ ਸਨ ਜਾਂ ਸਾਡੇ ਜਿਹੜੇ ਨੇ ਬਜ਼ੁਰਗ ਕਿਸ ਤਰ੍ਹਾਂ ਇੱਥੇ ਆਏ ਸਨ। ਲੇਕਿਨ ਇਹ ਮੈਂ ਪਿੰਡ ਵਾਲਿਆਂ ਕੋਲ ਸੁਣਿਆ ਹੈ ਕਿ ਇਹ ਘਰ ਤਿੰਨਾਂ ਭਰਾਵਾਂ ਦੇ ਹੁੰਦੇ ਸਨ, 3 ਘਰ, ਔਰ ਇਹ ਬਹੁਤ ਅਮੀਰ ਹੁੰਦੇ ਸਨ। ਇਹਨਾਂ ਦਾ ਬਿਜ਼ਨਸ ਹੁੰਦਾ ਸੀ। ਇੱਥੇ ਮੀਨਾ ਬਾਜ਼ਾਰ ਸੀ ਇਸ ਪਿੰਡ ਦੇ ਵਿੱਚ, ਪਿੰਡ ਢੋਡਾ। ਇਹ ਜਨਾਬ ਤਹਿਸੀਲ ਪਸਰੂਰ ਦਾ 9 ਪਿੰਡ ਹੈ। ਤੇ ਇੱਥੇ ਇਹਨਾਂ ਦੇ ਕਾਰੋਬਾਰ ਹੁੰਦੇ ਸਨ, ਇਹਨਾਂ ਦੀਆਂ ਦੁਕਾਨਾਂ ਹੁੰਦੀਆਂ ਸਨ। ਉਹ ਦੁਕਾਨਾਂ ਅੱਜ ਵੀ ਇਹਨਾਂ ਦੀਆਂ ਹੈ ਨੇ, ਇਸ ਹਿੰਦੂ ਫੈਮਿਲੀ ਦੀਆਂ। ਨੈਕਸਟ ਵੀਡੀਓ 'ਚ ਮੈਂ ਜ਼ਰੂਰ ਉਹ ਦੁਕਾਨਾਂ ਵੀ ਤੁਹਾਨੂੰ ਦਿਖਾ ਦਾਂਗਾ। ਲੇਕਿਨ ਫਿਲਹਾਲ ਇਹਨਾਂ ਬਜ਼ੁਰਗਾਂ ਨੇ ਦੱਸਿਆ ਕਿ ਇਹ ਜਿਹੜਾ ਜਿੱਥੇ ਅਸੀਂ ਖੜੇ ਹਾਂ ਨਾ, ਇਹ ਪਿੰਡ ਦਾ ਸੈਂਟਰ ਹੈਗਾ, ਔਰ ਇੱਥੇ ਹੀ ਅਮੀਰ ਤਰੀਨ ਲੋਕਾਂ ਦੇ ਘਰ ਹੁੰਦੇ ਸਨ। ਇੱਥੇ ਹੋਰ ਵੀ ਪੁਰਾਣੇ ਘਰ ਹੈ ਸਨ ਸਹੀ, ਜਦੋਂ ਛੋਟੇ ਹੁੰਦੇ ਸਨ। ਲੇਕਿਨ ਉਸ ਤੋਂ ਬਾਅਦ ਲੋਕਾਂ ਨੇ ਜੂੰ ਕਿਸੇ ਕੋਲ ਪੈਸਾ ਆਇਆ ਜਾਂ ਕਿਸੇ ਨੇ ਵੇਚੇ, ਤੇ ਉਹਦੇ ਬਾਅਦ ਫਿਰ ਲੋਕਾਂ ਢਾਹ ਕੇ ਤੇ ਹੁਣ ਨਵੀਆਂ ਇਮਾਰਤਾਂ ਬਣਾ ਲਈਆਂ ਨੇ। ਲੇਕਿਨ ਇਹ ਘਰ ਅੱਜ ਵੀ ਮੌਜੂਦ ਨੇ, ਗੋ ਕਿ ਇੱਥੇ ਹੁਣ ਰਹਿੰਦਾ ਕੋਈ ਨਹੀਂ, ਔਰ ਇਹ ਇੱਕ ਖੰਡਰ ਨੁਮਾਈ ਘਰ ਰਹਿ ਗਏ ਨੇ। ਲੇਕਿਨ ਇਹ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੇ, ਔਰ ਇਹ ਲੋਕ ਜਿਹੜੇ ਨੇ ਇਹ ਬਹੁਤ ਅਮੀਰ ਸਨ। ਇਹ ਤਿੰਨੇ ਹੀ ਘਰ ਲੈਣ ਦੇ ਵਿੱਚ ਮੌਜੂਦ ਨੇ। ਇੱਕ ਉਹ ਬਜ਼ੁਰਗ ਅੰਦਰ ਜਾ ਰਹੇ ਨੇ, ਇੱਕ ਉਹ ਘਰ, ਇੱਕ ਉਸ ਤੋਂ ਉਰਾਂ ਜਿਹਨੂੰ ਰੰਗ ਹੋਇਆ, ਔਰ ਇੱਕ ਜਿਹੜਾ ਜਿਹਦੇ ਅੰਦਰ ਜਾ ਕੇ ਤੁਹਾਨੂੰ ਦਿਖਾਇਆ ਬਿਲਕੁਲ ਬਾਬਾ ਜੀ ਦੇ ਪਿੱਛੇ। ਤੇ ਕੋਸ਼ਿਸ਼ ਹੁੰਦੀ ਹੈ ਕਿ
ਇਹ ਜਿਹੜੇ ਘਰ ਨੇ ਖੋਲੇ ਨੇ ਪੁਰਾਣੀਆਂ ਇਮਾਰਤਾਂ ਨੇ ਇਹਨਾਂ ਨੂੰ ਕੈਮਰੇ 'ਚ ਮਹਿਫੂਜ਼ ਕਰ ਲਿਆ ਜਾਏ ਤਾਂ ਕਿ ਕਿਸੇ ਵੇਲੇ ਵੀ ਲੋਕ ਢਾਹ ਕੇ ਨਵੇਂ ਬਣਾ ਦੇਣ ਤੇ ਕਮ ਸੇ ਕਮ ਆਉਣ ਵਾਲੀਆਂ ਨਸਲਾਂ ਨੂੰ ਮੇਰੇ ਚੈਨਲ ਦੇ ਜ਼ਰੀਏ ਤੇ ਪਤਾ ਲੱਗੇ ਕਿ ਪੁਰਾਣੇ ਘਰ ਕਿੱਥੇ ਕਿੱਥੇ ਹੁੰਦੇ ਸਨ ਔਰ ਕਿਹਦੇ ਕਿਹਦੇ ਹੁੰਦੇ ਸਨ ਔਰ ਬਣੇ ਕਿਸ ਤਰ੍ਹਾਂ ਹੁੰਦੇ ਸਨ। ਅੱਜ ਕੱਲ੍ਹ ਲੋਕ ਚੁਬਾਰੇ ਬਣਾਉਂਦੇ ਨੇ, ਸੀਲਿੰਗ ਪੱਥਰ ਟਾਇਲ ਲਾਉਂਦੇ ਨੇ, ਲੇਕਿਨ ਇਹ ਜਿਹੜੇ ਸ਼ਾਹਕਾਰ ਤੁਸੀਂ ਦੇਖ ਰਹੇ ਹੋ ਸਾਦਾ ਔਰ ਮਜ਼ਬੂਤ ਦਰਵਾਜ਼ੇ 75 ਸਾਲ ਤੇ ਹੋ ਗਏ ਨੇ ਪਾਕਿਸਤਾਨ ਹਿੰਦੁਸਤਾਨ ਨੂੰ ਬਣਿਆ, ਲੇਕਿਨ ਇਹ ਉਸ ਤੋਂ ਪਹਿਲੇ ਦੇ ਬਣੇ ਨੇ। ਤੇ ਤੁਸੀਂ ਅੰਦਾਜ਼ਾ ਕਰੋ ਕਿ ਇਹ ਚੁਗਾਠਾਂ, ਇਹ ਦਰਵਾਜ਼ੇ, ਇਹ ਸਿਹਨ ਛੱਡ ਕੇ ਸਾਰਾ ਕੁਝ ਇੱਥੇ ਹੀ ਲੋਕ ਹੈ ਤੇ ਪਤਾ ਨਹੀਂ ਕਿਸ ਤਰ੍ਹਾਂ ਬਾਰਡਰ ਪਾਰ ਕਰਕੇ ਤੇ ਜਾਨਾਂ ਲੈ ਕੇ ਤੇ ਉਹ ਪਾਕਿਸਤਾਨ 'ਚੋਂ ਇੰਡੀਆ ਤੇ ਇੰਡੀਆ 'ਚੋਂ ਪਾਕਿਸਤਾਨ ਆਏ। ਇਹ ਜਨਾਬ ਤੁਸੀਂ ਦੇਖੋ ਪੁਰਾਣੇ ਘਰ। ਮੇਰੀ ਕੋਸ਼ਿਸ਼ ਹੈ ਕਿ ਮੈਂ ਇੰਡੀਆ ਜਾ ਕੇ ਤੇ ਉਹ ਵੀ ਘਰ ਵਿਖਾ ਲਾਂ ਜਿਹੜੇ ਮੁਸਲਮਾਨ ਆਪਣੇ ਘਰ ਛੱਡ ਕੇ ਆਏ ਸਨ ਇੰਡੀਆ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਨੇ ਜੀ ਪਾਕਿਸਤਾਨ ਦੇ ਜਿਹੜੇ ਲੋਕ ਨੇ ਮੁਸਲਮਾਨ ਜਿਹੜੇ ਇੰਡੀਆ 'ਚ ਆਪਣੀ ਪ੍ਰਾਪਰਟੀ ਛੱਡ ਕੇ ਆਏ ਸਨ ਉਹ ਅਸੀਂ ਕਿਸ ਤਰ੍ਹਾਂ ਵੇਖੀਏ। ਹੁਣ ਪਤਾ ਨਹੀਂ ਮੈਂ ਕਿਸੇ ਦੋਸਤ ਨੂੰ ਤੇ ਕਿਸ ਤਰ੍ਹਾਂ ਕਹਾਂ ਕਿ ਯਾਰ ਉੱਧਰੋਂ ਤੁਸੀਂ ਵੀ ਦਿਖਾਇਆ ਕਰੋ, ਲੇਕਿਨ ਮੈਂ ਇੱਧਰ ਦੇ ਘਰ ਤੇ ਜਿਹੜਾ ਨਾ ਪੂਰੀ ਇਮਾਨਦਾਰੀ ਦੇ ਨਾਲ ਤੁਹਾਨੂੰ ਦਿਖਾਉਂਦਾ ਵਾ ਤਾਂ ਕਿ ਆਪਣੇ ਘਰ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਤੁਸੀਂ ਦੇਖ ਲਓ। ਪੂਰੀ ਦੁਨੀਆ 'ਚ ਵੱਸਦੇ ਰਹਿੰਦੇ ਜਿਹੜੇ ਵੀ ਸਾਡੇ ਪਰਦੇਸੀ ਭਰਾ ਨੇ, ਖਾਓ ਇੰਡੀਆ ਦੇ ਨੇ ਜਾਂ ਪਾਕਿਸਤਾਨ ਦੇ ਨੇ ਜਾਂ ਉਰਦੂ ਹਿੰਦੀ ਸਮਝਣ ਵਾਲੇ ਕਿਸੇ ਵੀ ਮੁਲਕ ਨਾਲ ਉਹਨਾਂ ਦਾ ਤਾਲੁਕ ਹੈ। ਠੀਕ ਹੈ ਜਨਾਬ, ਇਹ ਪੂਰਾ ਇੱਕ ਜਨਾਬ ਛੋਟਾ ਜਿਹਾ ਘਰ ਔਰ ਖੂਬਸੂਰਤ ਆਪਣੇ ਦੌਰ ਦਾ ਘਰ ਉਹਦਾ ਤੁਹਾਨੂੰ ਵਿਜ਼ਿਟ ਕਰਵਾਇਆ ਹੈ। ਤੇ ਇਹ ਜਨਾਬ ਇੱਥੋਂ ਦੇ ਅਸੀਂ ਬਾਹਰ ਆਏ ਸਾਂ। ਇਹ ਜਨਾਬ ਇਹਦਾ ਬਾਹਰੋਂ ਦਰਵਾਜ਼ਾ, ਠੀਕ ਹੈ ਨਾ, ਜਿਹੜਾ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਇਹ ਤਿੰਨਾਂ ਭਰਾਵਾਂ ਦੇ ਘਰ ਉਹਨਾਂ ਦੇ ਦਰਵਾਜ਼ੇ ਹੈ, ਕੁਛ ਨਵੇਂ ਉਹਨਾਂ ਨੇ ਬਣਾ ਲਏ ਨੇ ਤੇ ਇਹ ਖੋਲਾ ਹੀ ਰਹਿ ਗਿਆ। ਦੋਸਤੋ ਅੱਛੇ ਕਮੈਂਟ ਕਰਕੇ ਸਪੋਰਟ ਕਰਿਆ ਕਰੋ ਇਸ ਚੈਨਲ ਨੂੰ। ਅਗਰ ਮੈਂ ਚੈਨਲ ਚਲਾ ਰਿਹਾ ਵਾਂ ਤੇ ਤੁਹਾਡੀ ਸਪੋਰਟ ਦੀ ਵਜ੍ਹਾ ਨਾਲ ਚਲਾ ਰਿਹਾ ਵਾਂ ਔਰ ਕਈ ਲੋਕ ਜਿਹੜੇ ਨੇ ਉਹ ਮੇਰੀ ਚੈਨਲ ਦੇ ਜ਼ਰੀਏ ਆਪਣੇ ਵੱਡਿਆਂ ਦੀਆਂ ਨਿਸ਼ਾਨੀਆਂ ਵੇਖ ਸਕਦੇ ਨੇ। ਤੁਸੀਂ ਮੈਨੂੰ ਡਿਸਹਾਰਡ ਜਾਂ ਮਾਯੂਸ ਕਰੋਗੇ ਜਾਂ ਵੀਡੀਓ ਨੂੰ ਤੁਸੀਂ ਪਿਆਰ ਨਹੀਂ ਕਰੋਗੇ ਤੇ ਫਿਰ ਮੈਂ ਵੀਡੀਓ ਬਣਾਉਣੀ ਛੱਡ ਦਿਆਂਗਾ। ਠੀਕ ਹੈ ਜੀ, ਤੇ ਢੇਰ ਸਾਰੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ। ਤੁਸੀਂ ਵੀ ਆਪਣੇ ਪਿੰਡਾਂ ਦੇ ਜਿਹੜੇ ਕੋਈ ਬਜ਼ੁਰਗ ਨੇ ਜਾਂ ਕੋਈ ਪਾਕਿਸਤਾਨ ਦੇ ਵਿੱਚ ਤੁਹਾਡੇ ਸਮਝਦੇ ਹੋ ਕਿ ਪੁਰਾਣੇ ਘਰ ਨੇ ਗਲੀ ਮਹੱਲੇ 'ਚ, ਮੈਨੂੰ ਦਿਖੋ ਤੇ ਮੈਂ ਉਹ ਪਾਕਿਸਤਾਨ ਦੇ ਉਹਨਾਂ ਹਿੱਸਿਆਂ 'ਚ ਜਾਵਾਂਗਾ, ਉੱਥੇ ਜਾ ਕੇ ਵੀਡੀਓ ਬਣਾਵਾਂਗਾ। ਤੁਸੀਂ ਅਗਰ ਕਿਸੇ ਪੁਰਾਣੇ ਘਰ 'ਚ ਰਹਿ ਰਹੇ ਹੋ ਜਿਹੜਾ 1947 ਤੋਂ ਪਹਿਲਾਂ ਕਿਸੇ ਹਿੰਦੂ ਜਾਂ ਸਿੱਖ ਦਾ ਸੀ ਔਰ ਅੱਜ ਵੀ ਉਹ ਮੌਜੂਦ ਹੈ, ਉਹਦੇ ਬਾਰੇ 'ਚ ਵੀ ਮੈਨੂੰ ਦੱਸੋ, ਮੈਂ ਤੁਹਾਡੇ ਘਰ ਦੀ ਵੀਡੀਓ ਬਣਾਵਾਂਗਾ ਔਰ ਇਹਨੂੰ ਪੂਰੀ ਦੁਨੀਆ ਨੂੰ ਦਿਖਾ ਲਾਂਗੇ ਕਿ ਦੇਖੋ ਜੀ ਅੱਜ ਵੀ ਸਾਡੇ ਜਿਹੜੇ ਮੁਸਲਮਾਨ ਭਾਈ ਨੇ ਉਹਨਾਂ ਘਰਾਂ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਹਿਫਾਜ਼ਤ ਕਰ ਰਹੇ ਨੇ। ऐसे आई दी वीडियो और उनसे इजाज़त दो। अल्लाह हाफिज़।